ਮੁਹੱਲਾ ਕਲੀਨਿਕ ਦੀ ਗੱਲ ਕਰੀਏ ਸ਼ਰਮਾ ਜੀ, ਮੁਹੱਲਾ ਕਲੀਨਿਕ ਕਹਿੰਦੇ ਖਤਰੇ ਦੇ ਵਿੱਚ ਹੈ, ਸਿਹਤ ਕੇਂਦਰਾਂ ਤੇ ਫੇਰਨੀ ਪਊਗੀ ਹੁਣ ਕਲੀ ਵਾਲੀ ਨਵੀਂ ਕੂਚੀ। ਪ੍ਰਵੀਨ ਜੀ, ਮੁਹੱਲਾ ਕਲੀਨਿਕ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੱਡਾ ਬ੍ਰਾਂਡ ਵੈਸਟਰ ਹੈ। ਠੀਕ ਹੈ ਜੀ, ਵੱਡਾ ਚਿਹਰਾ ਮੋਹਰਾ ਹੈ। ਦਿੱਲੀ ਤੋਂ ਬਾਅਦ ਪੰਜਾਬ ਦੇ ਮੁਹੱਲਾ ਕਲੀਨਿਕ ਇਹਨਾਂ ਦੇ ਲਈ ਪ੍ਰਚਾਰ ਪ੍ਰਸਾਰ ਦਾ ਵੱਡਾ ਸਾਧਨ ਹੈ। ਬੇਸ਼ੱਕ ਇਹਨਾਂ ਨੇ ਦਮ ਭਰਿਆ ਸੀ ਕਿ ਆਪਣੇ ਸਿਰ ਤੇ ਚੱਲਣੇ ਆ ਇਹ, ਕਿ ਜੀ ਉਹ ਪ੍ਰਤੀ ਪਰਚੀ ਦੇ ਹਿਸਾਬ ਨਾਲ ਡਾਕਟਰ ਦੇ ਇੰਨੇ ਆ ਜਾਣੇ, ਨਰਸ ਨੂੰ ਇੰਨੇ ਆ ਜਾਣੇ, ਉਹਨਾਂ ਨੂੰ ਇੰਨੇ ਦੇਣ, ਪਰ ਉਹ ਤੋਂ ਬਿਨਾਂ ਬਾਕੀ ਚੀਜ਼ਾਂ ਤਾਂ ਚਾਹੀਦੀਆਂ ਨਾ, ਉੱਥੇ ਦਵਾਈਆਂ ਤਾਂ ਚਾਹੀਦੀਆਂ ਨਾ, ਉੱਥੇ ਮਸ਼ੀਨਰੀ ਤਾਂ ਚਾਹੀਦੀ ਹੈ ਨਾ, ਲਾਈਟ ਪਾਣੀ ਸਾਰਾ ਕੁਛ, ਸਾਰਾ ਪ੍ਰਬੰਧ ਤਾਂ ਚਾਹੀਦਾ ਨਾ, ਉਹਦੇ ਲਈ ਖਰਚੇ ਵੀ ਚਾਹੀਦੇ ਨੇ। ਸੋ ਇਹ ਸਾਰੇ ਪਹਿਲੂ ਦੇ ਉੱਤੇ ਇਸ ਮੌਕੇ ਕੇਂਦਰ ਤੋਂ ਸਾਡਾ ਫੰਡ ਬਕਾਇਆ ਪਿਆ ਜਿਹੜਾ ਮੁੱਢਲੇ ਸਿਹਤ ਕੇਂਦਰਾਂ ਲਈ ਆਉਂਦਾ, ਉਹ ਕਰੀਬ 650 ਕਰੋੜ ਹੈ ਜੀ। ਜੀ ਇੱਕ ਪਾਸੇ ਸਾਡਾ GST ਸਮੇਂ ਸਿਰ ਨਹੀਂ ਆਉਂਦਾ, ਦੂਏ ਪਾਸੇ ਪੇਂਡੂ ਵਿਕਾਸ ਫੰਡ ਕੇਂਦਰ ਰੋਕੀ ਬੈਠਾ। ਔਰ ਕੱਲ ਵੀ ਮੁੱਖ ਮੰਤਰੀ ਸਾਹਿਬ ਦੀ ਆਪਣੇ ਅਮਲੇ ਫੈਲੇ ਅਧਿਕਾਰੀਆਂ ਨਾਲ ਬੈਠਕ ਸੀ, ਉਹ ਚ ਉਹਨਾਂ ਨੇ ਹਦਾਇਤ ਕੀਤੀ ਕਿ ਜਿੰਨਾ ਫੰਡ ਤੁਹਾਨੂੰ ਬਜਟ ਚੋਂ ਅਲਾਟ ਹੋਇਆ ਹਰ ਵਿਭਾਗ ਨੂੰ, ਉਹ 31 ਮਾਰਚ ਤੱਕ ਲੋਕਾਂ ਦੀਆਂ ਯੋਜਨਾਵਾਂ ਤੇ ਲੋਕਾਂ ਲਈ ਖਰਚੋ, ਉਹ ਪੈਂਡਿੰਗ ਨਾ ਪਿਆ ਰਵੇ। ਉਹਨਾਂ ਨੇ ਇਹ ਵੀ ਕਿਹਾ ਕਿ ਪਿੰਡਾਂ ਦਾ ਵਿਕਾਸ ਵੀ, ਜੇ ਮੰਡੀ ਬੋਰਡ ਕੋਲ ਨਹੀਂ ਆ ਰਿਹਾ ਪੇਂਡੂ ਵਿਕਾਸ ਫੰਡ, ਤਾਂ ਪਿੰਡਾਂ ਦਾ ਵਿਕਾਸ ਰੁਕੇ ਨਾ, ਹੋਰ ਵਿਭਾਗਾਂ ਦੇ ਰਾਹੀਂ ਜਿਹੜੇ ਕਰਾ ਸਕਦੇ ਹੋ ਕੰਮ ਕਰਾਓ। ਪਰ ਕੇਂਦਰ ਸਾਡਾ ਪੇਂਡੂ ਵਿਕਾਸ ਫੰਡ ਵੀ ਰੋਕੀ ਬੈਠਾ। ਹੁਣ ਇੱਥੇ ਮੁਹੱਲਾ ਕਲੀਨਿਕਾਂ ਵਾਲੇ ਮਾਮਲੇ ਦੇ ਉੱਤੇ ਉਹਨਾਂ ਨੇ ਇੱਕ ਕੁੰਡੀ ਫਸਾ ਲਈ ਜੀ। ਕੇਂਦਰ ਕੋਲ ਸਾਡਾ ਫੰਡ ਪਿਆ ਕਰੀਬ 650 ਕਰੋੜ, ਜਿਹੜਾ 2022-23 ਲਈ ਪੰਜਾਬ ਨੂੰ ਮਿਲਣਾ ਸੀ। ਠੀਕ ਹੈ। ਮੁੱਢਲੇ ਸਿਹਤ ਕੇਂਦਰ ਜਿਹੜੇ ਹੁੰਦੇ ਨੇ, ਜਿਨ੍ਹਾਂ ਨੂੰ ਪ੍ਰਾਇਮਰੀ ਹੈਲਥ ਸੈਂਟਰ ਕਹਿੰਦੇ ਅਸੀਂ, ਹਨਾ। ਸੋ ਉਹਨਾਂ ਦੇ ਲਈ ਸਾਡਾ ਫੰਡ ਹੈ ਜਿਹੜਾ, ਉਹ ਕੇਂਦਰ ਨੇ ਅਲਾਟ ਕਰਨਾ ਸੀ। ਬਕਾਇਦਾ ਸਾਡੇ ਸਿਹਤ ਮੰਤਰੀ ਬਲਵੀਰ ਸਿੰਘ ਕੇਂਦਰੀ ਸਿਹਤ ਮੰਤਰੀ ਨਾਲ ਮੁਲਾਕਾਤ ਵੀ ਕਰ ਆਏ ਨੇ ਤੇ ਉਹਨਾਂ ਤੋਂ ਮੰਗ ਵੀ ਕਰ ਆਏ ਨੇ, ਪਰ ਹੁਣ ਉਸ ਬੈਠਕ ਦਾ ਅਸਰ ਜਾਂ ਉਸ ਬੈਠਕ ਦੇ ਵਿੱਚ ਕੀ ਵਾਪਰਿਆ ਉਹ ਸਾਹਮਣੇ ਆਉਣ ਲੱਗਾ। ਕਹਿੰਦੇ ਜੀ ਕੇਂਦਰ ਨੇ ਉਹ 650 ਕਰੋੜ ਰੁਪਈਆ ਪੰਜਾਬ ਸਰਕਾਰ ਨੂੰ ਦੇਣੋਂ ਇਨਕਾਰ ਕਰਤਾ ਕਿ ਤੁਹਾਡੇ ਕੋਲ ਤਾਂ ਹੈਲਥ ਸੈਂਟਰ ਹੈ ਹੀ ਨਹੀਂ, ਤੁਹਾਡੇ ਕੋਲ ਤਾਂ ਮੁੱਢਲੇ ਸਿਹਤ ਕੇਂਦਰ ਹੈ ਹੀ ਨਹੀਂ। ਕਾਰਨ ਪ੍ਰਵੀਨ ਜੀ, ਜ਼ਿਆਦਾਤਰ ਮੁੱਢਲੇ ਸਿਹਤ ਕੇਂਦਰ ਬੰਦ ਪਏ ਨੇ, ਜਾਂ ਉਹਨਾਂ ਨੂੰ ਨਵਾਂ ਰੰਗ ਰੂਪ ਦੇ ਕੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਲਾ ਕੇ ਉਹਨੂੰ ਆਮ ਆਦਮੀ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ ਜੀ। ਤੇ ਕੇਂਦਰ ਕਹਿੰਦਾ ਇਹ ਮੁੱਢਲਾ ਸਿਹਤ ਕੇਂਦਰ ਨਹੀਂ ਹੈ, ਇਹ ਤਾਂ ਤੁਹਾਡਾ ਆਪਣੀ ਯੋਜਨਾ, ਇੱਕ ਸਰਕਾਰੀ ਯੋਜਨਾ ਕਹਿ ਲਈਏ ਜਾਂ ਪਾਰਟੀ ਦਾ ਇੱਕ ਉਹ ਕਹਿ ਲਈਏ, ਇਸ ਲਈ ਕਹਿੰਦੇ ਇਹ ਕੇਂਦਰ ਦੇ ਅਧੀਨ ਨਹੀਂ ਆਉਂਦਾ, ਤੁਸੀਂ ਤਾਂ ਮੁੱਖ ਮੰਤਰੀ ਦੀ ਆਪਣੀ ਫੋਟੋ ਲਾਈ ਹੈ। ਸੋ ਇਸ ਲਈ ਅਸੀਂ ਇਹਨਾਂ ਨੂੰ ਫੰਡ ਨਹੀਂ ਦੇ ਸਕਦੇ। ਠੀਕ ਹੈ। ਤੇ ਇਸ ਚੀਜ਼ ਨੇ ਮੁਹੱਲਾ ਕਲੀਨਿਕਾਂ ਨੂੰ ਵੀ ਖਤਰੇ ਚ ਪਾਤਾ ਤੇ ਸਿਹਤ ਕੇਂਦਰਾਂ ਦਾ ਪਹਿਲਾ ਪੱਠਾ ਬੈਠਿਆ ਜੀ, ਜਾਂ ਅਸੀਂ ਸਿਹਤ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਦਾ ਰੂਪ ਦੇ ਚੁੱਕੇ ਹਾਂ। ਹੁਣ ਕੱਲ ਦੇ ਅਫਸਰ ਅਧਿਕਾਰੀ ਇਸ ਨੁਕਤਿਆਂ ਤੇ ਚਰਚਾ ਕਰੀ ਜਾਂਦੇ ਨੇ ਕਿ ਕੀ ਕਰੀਏ। ਮੰਤਰੀਆਂ ਨਾਲ ਵੀ ਕੁਝ ਨਾਲ ਫੋਨ ਤੇ ਉਹਨਾਂ ਦਾ ਰਾਬਤਾ ਹੋਇਆ ਤੇ ਪਤਾ ਲੱਗ ਰਿਹਾ ਮੁੱਖ ਮੰਤਰੀ ਸਾਹਿਬ ਨਾਲ ਰਾਬਤਾ ਕੀਤਾ ਜਾ ਰਿਹਾ ਹੈ, ਔਰ ਪਤਾ ਲੱਗ ਰਿਹਾ ਕਿ ਦਿੱਲੀ ਤੱਕ ਤਾਰਾਂ ਫੋਨ ਖੜਕੇ ਨੇ ਕੱਲ ਆਪਣੇ ਹਾਈ ਕਮਾਂਡ ਨਾਲ ਰਾਬਤਾ ਕਰਨ ਲਈ। ਔਰ ਇਹਦੇ ਚੋਂ ਫਾਰਮੂਲੇ ਕੱਢੇ ਜਾ ਰਹੇ ਨੇ ਹੁਣ ਕਿ ਜੀ ਐਂ ਦੇਖੋ ਮੁਹੱਲਾ ਕਲੀਨਿਕ ਦੇ ਨਾਲ ਮਾੜਾ ਮੋਟਾ ਕੋਈ ਹੋਰ ਕਮਰਾ ਖਾਲੀ ਪਿਆ ਉੱਥੇ ਜੀ, ਜੇ ਕੋਈ ਪਿਆ ਉਹਨੂੰ ਦੁਬਾਰਾ ਰੰਗ ਰੋਗਨ ਕਰਕੇ ਉਹਦੇ ਉੱਪਰ ਉਵੇਂ ਪ੍ਰਾਇਮਰੀ ਹੈਲਥ ਸੈਂਟਰ ਮੁੱਢਲਾ ਸਿਹਤ ਕੇਂਦਰ ਲਿਖ ਕੇ ਉਹਨੂੰ ਉਹੇ ਜਿਹੀ ਰੰਗ ਦੇ ਕੇ ਬੋਰਡ ਬੂਡ ਦੇ ਕੇ ਫੋਟੋਆਂ ਭੇਜੋ ਤਾਂ ਕਿ ਆਪਾਂ ਕੇਂਦਰ ਨੂੰ ਕਹੇ ਦੇਖੋ ਜੀ ਸਾਡਾ ਤਾਂ ਚੱਲਦੇ ਨੇ। ਤੇ ਇਹਦੀ ਤਸਵੀਰ ਦੇਖੋ, ਜਾਂ ਕੋਈ ਹੋਰ ਥਾਂ ਤੁਹਾਨੂੰ ਕੋਈ ਮਿਲ ਸਕਦੀ ਹੈ, ਜਾਂ ਜਿਹੜੇ ਪੁਰਾਣੇ ਬੰਦ ਨੇ ਜੇ ਆਪਾਂ ਉਹ ਨਹੀਂ ਵਰਤ ਰਹੇ ਬਿਲਡਿੰਗਾਂ ਤਾਂ ਉਹਨਾਂ ਨੂੰ ਦੁਬਾਰਾ ਸਾਫ਼ ਸਫਾਈ ਕਰਾ ਕੇ ਉਹਨੂੰ ਦੁਬਾਰਾ ਖੋਲੋ। ਸੋ ਇਸ ਤਸਵੀਰ ਬੇਸ਼ੱਕ ਕੇਂਦਰ ਦੀ ਇਹ ਬਦਲਾਖੋਰੀ ਹੈ ਜੀ। ਪ੍ਰਵੀਨ ਜੀ ਦੇਖੋ, ਜਿਹੜਾ ਬੰਦਾ ਮੁੱਢਲੇ ਸਿਹਤ ਕੇਂਦਰ 'ਚ ਇਲਾਜ ਕਰਾਉਣ ਜਾ ਰਿਹਾ ਹੈ, ਹਾਂਜੀ, ਔਰ ਜੇ ਉਹ ਮੁੱਢਲਾ ਸਿਹਤ ਕੇਂਦਰ ਬੰਦ ਹੈ ਤਾਂ ਉਹੀ ਮੁਹੱਲਾ ਕਲੀਨਿਕ 'ਚ ਜਾ ਰਿਹਾ ਨਾ। ਇਲਾਜ ਤਾਂ ਪੰਜਾਬ ਦੇ ਲੋਕ ਕਰਾਉਣ ਜਾ ਰਹੇ ਨੇ ਨਾ ਜੀ, ਬਿਲਕੁਲ ਪੰਜਾਬ ਦੇ ਵਾਸੀ ਨੇ ਨਾ, ਉਹਨਾਂ ਲਈ ਉਹਨਾਂ ਦੇ ਹੱਕਾਂ ਤੇ ਡਾਕਾ ਤੁਸੀਂ ਆਪਣੀ ਰਾਜਨੀਤੀ ਕਾਰਨ ਕਿਉਂ ਮਾਰ ਰਹੇ ਹੋ ਜੀ। ਪਹਿਲੀ ਗਲਤੀ ਪੰਜਾਬ ਸਰਕਾਰ ਦੀ ਕਿ ਇਹਨਾਂ ਨੇ ਉਸ ਦਾ ਰੂਪ ਰੰਗ ਬਦਲਿਆ, ਢੰਗ ਤਰੀਕਾ ਬਦਲਿਆ। ਹਾਂਜੀ, ਕਿਉਂਕਿ ਹੁਣ ਕੇਂਦਰ ਕਹਿੰਦਾ ਸਾਡੀਆਂ ਜਿਹੜੇ ਜਿਵੇਂ ਆਯੁਸ਼ਮਾਨ ਯੋਜਨਾ ਹੈ ਜੀ, ਉਹ ਉਸੇ ਪ੍ਰੋਸੈਸ ਚੋਂ ਨਿਕਲਦੀਆਂ ਨਾ ਕਿ ਹਾਂ ਤੁਸੀਂ ਮੁੱਢਲੇ ਸਿਹਤ ਕੇਂਦਰ ਤੋਂ ਪਰਚੀ ਬਣੀ, ਫਿਰ ਉੱਪਰ ਵਾਲੇ ਹਸਪਤਾਲ ਗਏ, ਫਿਰ ਹੋ ਗਏ, ਫਿਰ ਤੁਹਾਨੂੰ ਪੈਸੇ ਅਲਾਟ ਹੋਣੇ ਆ ਨਾ ਜੀ, ਕਿਆ ਤੁਸੀਂ ਬਾਇਆ ਸਰਕਾਰੀ ਸਿਸਟਮ ਚੋਂ ਆਏ ਹੋ। ਪਰ ਇਹ ਕਹਿੰਦੇ ਜੀ ਮੁਹੱਲਾ ਕਲੀਨਿਕ ਨੂੰ ਕੇਂਦਰ ਆਪਣੇ ਸਿਹਤ ਵਿਭਾਗ ਦੇ ਹਵਾਲੇ ਨਾਲ ਸਿਹਤ ਮੰਤਰਾਲੇ ਦੇ ਕ੍ਰਾਈਟੇਰੀਆ 'ਚ ਨਹੀਂ ਮੰਨਦਾ, ਇਹ ਸਾਡਾ ਕ੍ਰਾਈਟੇਰੀਆ 'ਚ ਆਉਂਦਾ ਹੀ ਨਹੀਂਗਾ। ਇਹ ਤਾਂ ਆਪਣੀ ਪ੍ਰਚਾਰ ਦਾ ਤਰੀਕਾ ਆਮ ਆਦਮੀ ਪਾਰਟੀ ਦਾ, ਉਹ ਕਹਿੰਦੇ। ਸੋ ਇਸ ਨੂੰ ਲੈ ਕੇ ਉਹ ਕਹਿੰਦੇ ਅਸੀਂ ਇਹਨੂੰ ਫੰਡ ਨਹੀਂ ਦੇ ਸਕਦੇ, ਨਹੀਂ ਸਾਡੇ ਤੇ ਸਵਾਲ ਆ ਜਾਊਗਾ, ਸਿਹਤ ਮੰਤਰਾਲੇ ਦੇ ਆਡਿਟ ਆ ਜਾਣਾ ਕਹਿੰਦੇ। ਤੇ ਉਹਨਾਂ ਨੇ ਇਸ ਬਹਾਨੇ ਨਾਲ ਫੰਡ ਰੋਕ ਲਿਆ ਜੀ। ਤੇ ਇੱਕ ਗਲਤੀ ਇਹਨਾਂ ਦੀ ਤੇ ਦੂਜੀ ਜਿੱਦ ਉਹਨਾਂ ਦੀ, ਉਹਦਾ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੁਣ ਹੋ ਰਿਹਾ। ਇਸੇ ਗੱਲ ਨੂੰ ਆਪਾਂ ਲਗਾਤਾਰ ਕਹਿ ਰਹੇ ਸੀ, ਜਿਹੜੇ
ਇਹ ਫਾਰਮੂਲੇ ਕੱਢਦੇ ਨੇ, ਟਕਰਾਅ ਚ ਪੈਂਦੇ ਨੇ, ਇਹ ਆਪਣੀ ਰਾਜਨੀਤੀ ਚਮਕਾਉਣ ਚ ਪੈਂਦੇ ਨੇ ਕਿ ਫੋਟੋ ਲਾਏ ਤੋਂ ਬਿਨਾਂ ਪੰਜਾਬ ਦੇ ਲੋਕਾਂ ਦਾ ਇਲਾਜ ਨਹੀਂ ਹੋ ਸਕਦਾ ਸੀ। ਬਿਲਕੁਲ ਸਹੀ ਹੈ। ਤੁਸੀਂ ਉਹਨਾਂ ਨੂੰ ਮੁਹੱਲਾ ਸਿਹਤ ਕੇਂਦਰ ਰੱਖਣਾ ਹੈ, ਰੱਖੋ। ਤੁਸੀਂ ਉਹਨਾਂ ਨੂੰ ਮੁੱਢਲੀ ਸਿਹਤ ਕੇਂਦਰ ਰੱਖਣਾ, ਰੱਖੋ। ਤੁਸੀਂ ਉਹਨਾਂ ਨੂੰ ਪ੍ਰਾਇਮਰੀ ਸਿਹਤ ਕੇਂਦਰ ਰੱਖਣਾ, ਰੱਖੋ। ਤੁਸੀਂ ਉਹਦਾ ਨਾਮ ਆਮ ਆਦਮੀ ਕਲੀਨਿਕ ਰੱਖਣਾ, ਆਪਣੇ ਇਸ਼ਤਿਹਾਰਾਂ 'ਚ ਪ੍ਰਚਾਰੀ ਜਾਓ, ਪਰ ਉਹਨੂੰ ਉਸ ਰੂਪ 'ਚ ਤਾਂ ਰੱਖੋ ਜਿਹਦੇ ਰੂਪ ਦੇ ਵਿੱਚ ਉਹਦੇ ਲਈ ਫੰਡ ਆਉਣੇ ਆ। ਇੰਨਾ ਤਾਂ ਅਫਸਰਾਂ ਅਧਿਕਾਰੀਆਂ ਨੂੰ ਪਤਾ ਸੀ ਕਿ ਉਹ ਕਹਿ ਨਹੀਂ ਸਕਦੇ ਸਰਕਾਰ ਨੂੰ, ਜਾਂ ਸਰਕਾਰ ਸੁਣਦੀ ਨਹੀਂ। ਸੋ ਅੱਜ ਇੱਕ ਨਵਾਂ ਨੁਕਸਾਨ, ਪਹਿਲਾਂ ਪੇਂਡੂ ਵਿਕਾਸ ਫੰਡ ਦੇ ਕਾਰਨ ਪਿੰਡਾਂ ਦਾ ਕੰਮ ਰੁਕਿਆ, ਤੇ ਆਹ ਮੁਹੱਲਾ ਕਲੀਨਿਕਾਂ ਜ਼ਿਆਦਾਤਰ ਆਮ ਲੋਕ, ਸਧਾਰਨ ਲੋਕ, ਗਰੀਬ ਤਬਕਾ, ਪੇਂਡੂ ਤਬਕਾ, ਉਹਨਾਂ ਨੇ ਇਲਾਜ ਲਈ ਜਾਣਾ ਹੈ। ਨਾ ਤਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਜਾਣਾ, ਨਾ ਇਹਨਾਂ ਦੇ ਅਫਸਰਾਂ ਅਧਿਕਾਰੀਆਂ ਨੇ ਜਾਣਾ। ਆਮ ਲੋਕਾਂ ਦੇ ਲਈ ਜਿਹੜੇ ਇਹ ਕਲੀਨਿਕ ਨੇ, ਮੁੱਢਲੇ ਸਿਹਤ ਕੇਂਦਰ ਬੰਦ ਪਏ ਨੇ, ਮੁਹੱਲਾ ਕਲੀਨਿਕਾਂ 'ਚ ਦਵਾਈ ਨਹੀਂ ਹੈਗੀ, ਇਹਨਾਂ ਦਾ ਆਪਣਾ ਕਸਮਾਨ ਪਿਆ, ਕਿਤੇ ਨਕਲੀ ਪਰਚੀਆਂ ਬਣਾਉਣ ਦਾ ਮਾਮਲਾ ਸਾਹਮਣੇ ਆਉਂਦਾ, ਤੇ ਹੁਣ ਫੰਡ ਰੁਕਣ ਕਾਰਨ ਸਾਰਾ ਕੁਝ ਰੁਕ ਜਾਣਾ। ਸੋ ਇਸ ਲਈ ਹੁਣ ਹੱਥਾਂ ਪੈਰਾਂ ਦੀ ਪਈ ਹੈ। ਜੇ ਤਾਂ ਜੀ ਕੋਈ ਕਮਰਾ ਕੁਮਰਾ ਮਿਲ ਗਿਆ, ਫਿਰ ਤਾਂ ਨਵੀਂ ਕੁਚੀ ਫੇਰ ਲੈਣਗੇ ਇਹ, ਜੀ ਉਹਦੀਆਂ ਫੋਟੋਆਂ ਭੇਜ ਕੇ ਉਹਨੇ ਕੋਸ਼ਿਸ਼ ਕਰਨਗੇ, ਨਹੀਂ ਤਾਂ ਫਿਰ ਇਹ ਜ਼ਿਆਦਾ ਵੱਡਾ ਪਾੜਾ ਵੱਧ ਜਾਣਾ, ਕਿਉਂਕਿ ਅਗਲਾ ਸਾਲ ਚੜ੍ਹਨ ਵਾਲਾ, ਅਗਲੇ ਸਾਲ ਦੇ ਫੰਡ ਫੇਰ ਖੜੇ ਹੋ ਜਾਣੇ। ਬਿਲਕੁਲ। ਸੋ ਇਹ ਪੰਜਾਬ ਦੇ ਲਈ, ਪੰਜਾਬ ਦੀ ਸਿਹਤ ਦੇ ਲਈ ਇਹ ਚੰਗੀ ਖਬਰ ਨਹੀਂ ਹੈ। ਜੀ।